ਤੁਹਾਨੂੰ ਇਮਰਾਨ ਖਾਨ ਸਾਹਿਬ ਨੇ ਮਰੀਮ ਨਵਾਜ਼ ਦੇ ਮੁਕਾਬਲੇ ਲਈ ਪੰਜਾਬ ਵਿੱਚ ਲੈਂਡ ਕਰਾਇਆ ਹੈ। ਤੁਸੀਂ ਨਹੀਂ ਸਮਝਦੇ ਇਹ ਮੁਕਾਬਲਾ ਬਣਦਾ ਜੁੜਦਾ ਹੀ ਨਹੀਂ। ਤੁਹਾਡਾ ਦੋਵਾਂ ਦਾ ਤੇ ਵਜ਼ਨ ਹੀ ਬਰਾਬਰ ਨਹੀਂ, ਕਿੱਥੇ 80 ਕਿਲੋ ਤੇ ਕਿੱਥੇ 180 ਕਿਲੋ, ਪੂਰਾ 100 ਕਿਲੋ ਦਾ ਫਰਕ ਹੈ। ਕੀ ਕਹੋਗੇ? ਵੇਖੋ ਜੀ, ਇਮਰਾਨ ਖਾਨ ਹੋਰੀ ਬੜੇ ਵੱਡੇ ਤੇ ਪੁਰਾਣੇ ਖਿਲਾੜੀ ਨੇ। ਉਹਨਾਂ ਨੂੰ ਪਤਾ ਹੈ ਕਿ ਕਿਹਦੇ ਮੁਕਾਬਲੇ ਵਿੱਚ ਕਿਹਨੂੰ ਲਿਆਣਾ ਹੈ ਤੇ ਕਦੋਂ ਲਿਆਣਾ ਹੈ। ਮੈਨੂੰ ਉਹਨਾਂ ਨੇ ਸਿਰਫ ਇੱਕ ਮਰੀਮ ਦੇ ਮੁਕਾਬਲੇ ਲਈ ਨਹੀਂ ਭੇਜਿਆ, ਬਲਕਿ ਮਰੀਮ ਔਰੰਗਜ਼ੇਬ ਦੇ ਮੁਕਾਬਲੇ ਲਈ ਵੀ ਭੇਜਿਆ ਹੈ। ਤੇ ਇਹਨਾਂ ਦੋਵਾਂ ਮਰੀਮਾਂ ਦਾ ਵਜ਼ਨ ਮੇਰੇ ਇਕੱਲੀ ਦੇ ਵਜ਼ਨ ਦੇ ਬਰਾਬਰ ਹੈ, ਲਿਹਾਜ਼ਾ ਮੈਂ ਦੋਵਾਂ ਦਾ ਮੁਕਾਬਲਾ ਕਰਨ ਲਈ ਆਈ ਹਾਂ। ਅੱਛਾ, ਇਹ ਦੱਸੋ ਕਿ ਉਸਮਾਨ ਬੁਜ਼ਦਾਰ ਸਾਹਿਬ ਵੀ ਤੁਹਾਨੂੰ ਵੱਡੀ ਫੁੱਫੋ ਕਹਿ ਕੇ ਬੁਲਾਉਂਦੇ ਨੇ, ਇਹ ਗੱਲ ਠੀਕ ਹੈ? ਵਜ਼ੀਰ ਆਲਾ ਪੰਜਾਬ ਜਨਾਬ ਉਸਮਾਨ ਬੁਜ਼ਦਾਰ ਸਾਹਿਬ ਦੀ ਕਿਆਦਤ ਵਿੱਚ ਜਦੋਂ ਪੂਰੀ ਪੰਜਾਬ ਕਬੀਨਾ ਮੈਨੂੰ ਫੁੱਫੋ ਕਹਿ ਕੇ ਬੁਲਾਉਂਦੀ ਹੈ ਤੇ ਫਿਰ ਉਸਮਾਨ ਬੁਜ਼ਦਾਰ ਸਾਹਿਬ ਵੀ ਜੋ ਮਰਜ਼ੀ ਕਹਿੰਦੇ ਰਹਿਣ, ਮੈਂ ਤੇ ਸਿਰਫ ਉਹਨਾਂ ਦੀ ਕਿਆਦਤ ਵਿੱਚ ਕੁਝ ਨਾ ਕਰਨ ਲਈ ਪੰਜਾਬ ਆਈ ਹਾਂ ਤੇ ਹਰ ਮਨਸੂਬੇ ਤੋਂ ਨੂਨ ਲੀਗ ਦੀਆਂ ਤਖਤੀਆਂ ਲਾ ਕੇ ਆਪਣੀਆਂ ਤਖਤੀਆਂ ਲਾਣ ਆਈ ਹਾਂ। ਵੈਸੇ ਮੇਰੀ ਸ਼ਕਲ ਵਜ਼ੀਰ ਆਲਾ ਪੰਜਾਬ ਉਸਮਾਨ ਬੁਜ਼ਦਾਰ ਦੇ ਫੁੱਫੇ ਨਾਲ ਮਿਲਦੀ ਹੈ। ਮੈਡਮ ਜੀ, ਇਹ ਦੱਸੋ, ਸ਼ੇਖ ਰਸ਼ੀਦ ਨੇ ਆਖਿਆ ਕਿ ਪੁਲਿਸ ਦੇ ਮਾਲਖਾਨੇ ਵਿੱਚ ਪਏ ਕਾਰਤੂਸ ਤੇ ਸ਼ੈਲਾਂ ਦੀ ਡੇਟ ਓਵਰ ਹੋ ਗਈ ਸੀ, ਇਸ ਲਈ ਮੁਲਾਜ਼ਮਾਂ ਦੇ ਉੱਤੇ ਉਹ ਸ਼ੈਲ ਚੈੱਕ ਕੀਤੇ ਨੇ। ਇਹ ਕੋਈ ਗੱਲ ਕਰਨ ਵਾਲੀ? ਵੇਖੋ ਜੀ, ਸ਼ੇਖ ਸਾਹਿਬ ਨੂੰ ਸਭ ਤੋਂ ਜ਼ਿਆਦਾ ਸਿਰ ਤੇ ਤੁਸੀਂ ਮੀਡੀਆ ਵਾਲਿਆਂ ਨੇ ਚੜਾਇਆ ਹੈ, ਕਿਉਂਕਿ ਸ਼ੇਖ ਸਾਹਿਬ ਜਦੋਂ ਵੀ ਡਗਾ ਲਾਉਂਦੇ ਨੇ ਤੇ ਤੁਸੀਂ ਸਾਰੇ ਕੈਮਰੇ ਲੈ ਕੇ ਪਹੁੰਚ ਜਾਂਦੇ ਹੋ। ਫਿਰ ਸ਼ੇਖ ਸਾਹਿਬ ਦਾ ਜੋ ਦਿਲ ਕਰਦਾ ਹੈ ਉਹ ਉਹੀ ਬੋਲਦੇ ਨੇ ਤੇ ਤੁਸੀਂ ਵਿਖਾਉਂਦੇ ਹੋ। ਮੈਂ ਸ਼ੇਖ ਸਾਹਿਬ ਦੇ ਬਕਵਾਸ ਦੇ ਉੱਤੇ ਕੀ ਬਕਵਾਸ ਕਰਾਂ? ਓਏ, ਅਮਰ ਲਿਆਕਤ ਨੇ ਵੀ ਵਜ਼ੀਰ ਆਲਾ ਪੰਜਾਬ ਨੂੰ ਫਿੱਕੀਆਂ ਜੁਗਤਾਂ ਲਾਈਆਂ ਨੇ, ਉਹਨੂੰ ਕੀ ਕਹੋਗੇ? ਵੇਖੋ ਜੀ, ਆਮਰ ਲਿਆਕਤ ਸਾਡੀ ਪਾਰਟੀ ਦਾ ਹੀ ਕੰਜਰ ਹੈ ਤੇ ਉਹਨੂੰ ਫਿੱਕੀਆਂ ਨਹੀਂ ਕਰਨੀਆਂ ਚਾਹੀਦੀਆਂ। ਤੇ ਫਿਰ ਵੀ ਮੈਂ ਵਜ਼ੀਰ ਆਜ਼ਮ ਨੂੰ ਕਹਿ ਕੇ ਆਮਰ ਲਿਆਕਤ ਨੂੰ ਜੁਰਮਾਨਾ ਜ਼ਰੂਰ ਕਰਾਵਾਂਗੀ, ਕਿਉਂਕਿ ਸਾਡੀ ਜਮਾਤ ਵਿੱਚ ਫਿੱਕੀਆਂ ਜੁਗਤਾਂ ਕਰਨ ਵਾਲਿਆਂ ਨੂੰ ਜੁਰਮਾਨਾ ਜ਼ਰੂਰ ਹੋਣਾ ਚਾਹੀਦਾ ਹੈ ਤੇ ਕਈ ਵਾਰੀ ਖਾਨ ਸਾਹਿਬ ਨੂੰ ਵੀ ਇਹ ਜੁਰਮਾਨਾ ਦੇਣਾ ਪਿਆ ਹੈ।